वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट अनिल मकोट। मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 14 अप्रैल 2021 पहली विसाख नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕਮਿਊਨਿਟੀ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਪਹਿਲੀ ਵਿਸਾਖ ਦਾ ਦਿਨ ਹੈ। 1699 ਦੀ ਵਿਸਾਖੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 5 ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਉਹਨਾਂ ਕੋਲ ਛਕ ਕੇ ਖਾਲਸੇ ਦੀ ਜਿਹੜੀ ਉਹ ਸਿਰਜਣਾ ਕੀਤੀ ਸੀ। ਸੋ ਇਸ ਮੁਬਾਰਕ ਦਿਨ ਤੇ ਅਸੀਂ TV 84 ਦੇ ਵਿਊਅਰਸ ਨੂੰ ਅਤੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਸੋ ਸਿੱਖ ਕੌਮ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਜਿਹੜੀ ਵੱਖਰੀ ਪਹਿਚਾਣ ਨੂੰ ਅਮਰੀਕਾ, ਕੈਨੇਡਾ, UK, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਪਾਕਿਸਤਾਨ ਵੱਲੋਂ ਮੁਲਕਾਂ ਵੱਲੋਂ ਮਾਨਤਾ ਜਿਹੜੀ ਆ ਉਹ ਦਿੱਤੀ ਗਈ ਹੈ। ਸੋ ਖਾਲਸਾ ਸਾਜਨਾ ਦਿਵਸ ਮੌਕੇ ਦਿੱਤੇ ਗਏ ਕੁਝ ਸੁਨੇਹਿਆਂ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਅੱਜ ਦੇ ਦਿਨ ਅਸੀਂ ਸਿੱਖ ਇਤਿਹਾਸ ਦੇ ਜਿਹੜੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੂੰ ਸ਼ਰਧਾ ਦੇ ਆਪਾਂ ਜਿਹੜੇ ਫੁੱਲ ਭੇਟ ਕਰਦੇ ਹਾਂ ਔਰ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਲਈ ਜੂਝ ਰਹੇ ਸਿੰਘਾਂ ਸਿੰਘਣੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸੋ ਆਪਣੇ ਕਿਸਾਨ ਭੈਣ ਭਰਾਵਾਂ ਨਾਲ ਵੀ ਯਕਜਹਿਤੀ ਦਾ ਜਿਹੜਾ ਹੈ ਇਜ਼ਹਾਰ ਕਰਦੇ ਹਾਂ ਅਤੇ ਜੋ ਕਿਸਾਨੀ ਸੰਘਰਸ਼ ਹੈ ਉਸ ਦੀ ਕਾਮਯਾਬੀ ਦੀ ਕਾਮਨਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਮੂਹ ਸਿੱਖ ਜਗਤ ਨੂੰ ਕਿਉਂਕਿ ਗੁਰੂ ਦੀ ਰਹਿਮਤ ਨਾਲ ਇਸ ਵੇਲੇ TV 84 ਦੁਨੀਆ ਦੇ ਲਗਭਗ ਹਰ ਕੋਨੇ 'ਚ ਦੇਖਿਆ ਜਾਂਦਾ ਹੈ, ਸੁਣਿਆ ਜਾਂਦਾ ਹੈ। ਸੋ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਔਰ TV 84 ਦੇ ਸਾਰੇ ਹੀ ਸਾਡੇ ਵਿਊਅਰਸ ਨੂੰ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਸਾਡੇ ਕਸ਼ਮੀਰੀ ਵੀਰ ਭੈਣਾਂ ਔਰ ਈਵਨ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਜਿਹੜੇ ਇਸ ਵੇਲੇ ਸੈਕੰਡ ਕਲਾਸ ਸਿਟੀਜ਼ਨ ਜਿਨ੍ਹਾਂ ਨੂੰ ਬਣਾਇਆ ਹੋਇਆ ਹੈ ਉਹ ਵੀ TV 84 ਨਾਲ ਜੁੜਦੇ ਨੇ। ਸੋ ਅਸੀਂ ਸਭ ਨੂੰ ਜਿਹੜਾ ਇਸ ਮੁਬਾਰਕ ਦਿਨ ਦੀ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦੇ ਔਰ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਵੀ ਹੋਈ ਹੈ। ਪਿਛਲੇ ਕੱਲ੍ਹ ਤੋਂ ਮੁਬਾਰਕ ਮਹੀਨਾ ਹੈ। ਸਾਡੇ ਮੁਸਲਮਾਨ ਭੈਣ ਭਰਾ ਰੋਜ਼ੇ ਰੱਖ ਰਹੇ ਨੇ ਔਰ ਜ਼ਾਹਰ ਹੈ ਕਿ ਇਹ ਮੁਬਾਰਕ ਮਹੀਨਾ ਵੀ ਅਸੀਂ ਸਭ ਨੂੰ ਅਗੇਨ ਮੁਬਾਰਕਬਾਦ ਕਹਿੰਦੇ। ਕੱਲ੍ਹ ਦੀ ਗੱਲਬਾਤ ਨੂੰ ਹੀ ਜੇ ਅਸੀਂ ਅੱਗੇ ਤੋਰੀਏ ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੀ ਇਸ ਦੁਨੀਆ 'ਤੇ ਆਮਦ ਦੇ ਨਾਲ ਜਿਹੜਾ ਨਿਰਮਲ ਪੰਥ ਜਿਸ ਨੂੰ ਭਾਈ ਗੁਰਦਾਸ ਜੀ ਜਿਹੜੇ ਲਗਭਗ 4 ਸਦੀਆਂ ਪਹਿਲਾਂ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ ਉਹਨਾਂ ਨੇ 2 ਥਾਵਾਂ ਦੇ ਉੱਤੇ ਸਿੱਖ ਥਾਟ ਦੇ ਨਵੇਕਲੇਪਨ ਦੀ ਗੱਲ ਕੀਤੀ ਹੈ ਔਰ ਪਹਿਲਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਿ ਗੁਰੂ ਨਾਨਕ ਸਾਹਿਬ ਨੇ ਉਹ ਵੇ ਆਫ ਲਾਈਫ, ਉਹ ਪੰਥ, ਉਹ ਰਸਤਾ ਦਿੱਤਾ ਜਿਹੜਾ ਨਿਰਮਲ ਹੈ। ਮਲ ਗੰਦਗੀ ਨੂੰ ਕਹਿੰਦੇ ਨੇ ਔਰ ਨਿਰਮਲ ਪਾਕੀਜ਼ਗੀ ਨੂੰ ਕਹਿੰਦੇ ਨੇ ਕਿ ਇਹ ਪਾਕੀਜ਼ਗੀ ਔਰ ਇਹ ਪਾਕੀਜ਼ਗੀ ਸਿਰਫ ਬਾਹਰਲੇ ਤਨ ਦੇ ਧੋਣ ਤੱਕ ਮਹਿਦੂਦ ਨਹੀਂ ਸੀ ਜਿਵੇਂ ਬ੍ਰਾਹਮਣ ਨੇ ਬਹੁਤ ਸਾਰਾ ਜ਼ੋਰ ਬਾਹਰਲੇ ਕਰਮ ਕਾਂਡ 'ਤੇ
ਇਸ਼ਨਾਨ 'ਤੇ ਔਰ ਬਾਹਰਲੀਆਂ ਰੋਹ ਰੀਤਾਂ 'ਤੇ ਦਿੱਤਾ। ਪਰ ਇੱਥੇ ਉਹ ਥਾਟ ਸੀ ਜਿਹਦੇ 'ਚ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕਿ ਇਹ ਜਿਹੜੀ ਪਰਖ ਇਸ਼ਕ ਦੇ ਇਸ ਖੇਡ ਦੀ, ਜਿਸ ਦੇ ਵਿੱਚ ਤਨ ਔਰ ਮਨ ਇਸ ਨੂੰ ਮੁਕੰਮਲ ਤੌਰ 'ਤੇ ਰੱਬ ਦੇ ਹਵਾਲੇ ਕਰਕੇ ਹੁਕਮ ਦੇ ਵਿੱਚ ਜੀਣ ਦੀ ਗੱਲ, ਔਰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖਿਆ, ਅਸਲ 'ਚ 1699 ਈਸਵੀ ਦੀ ਵਿਸਾਖੀ ਨੂੰ ਉਸ ਕ੍ਰਾਈਟੇਰੀਏ ਦੇ ਉੱਤੇ ਹੀ 10ਵੇਂ ਪਾਤਸ਼ਾਹ ਨੇ 80,000 ਦੇ ਇਕੱਠ 'ਚੋਂ ਪਰਖ ਕਰਕੇ 5 ਪਿਆਰਿਆਂ ਦੀ ਚੋਣ ਕੀਤੀ। ਔਰ ਇਹ ਗੁਰੂ ਨਾਨਕ ਸਾਹਿਬ ਦਾ ਕ੍ਰਾਈਟੇਰੀਆ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਹੁਣ ਇਹ ਬੇਸ਼ੱਕ ਰੂਹਾਨੀਅਤ ਦੀ ਦੁਨੀਆ 'ਚ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਪਾਈਐ, ਇਸ ਨੂੰ ਹੀ ਬਿਆਨ ਕਰਦਾ। ਪਰ ਇਸ ਵਿਚਲੀ ਜਿਹੜੀ ਸ਼ਬਦਾਵਲੀ ਹੈ ਉਹਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਫਿਰ ਅਸੀਂ ਜਦੋਂ ਜੰਗੀ ਯੋਧਿਆਂ ਦੀ ਗੱਲ ਵੀ ਕਰਦੇ ਹਾਂ, ਬਹਾਦਰੀ ਨਾਲ ਲੜਨ ਦੀ ਗੱਲ ਹੁੰਦੀ ਹੈ, ਤੇ ਅਸੀਂ ਕਹਿੰਦੇ ਹਾਂ ਕਿ ਉਹ ਸਿਰ ਤਲੀ ਤੇ ਰੱਖ ਕੇ ਜੂਝੇ। ਹੁਣ ਸਿਰ ਤਲੀ ਤੇ ਰੱਖਣ ਦਾ ਮਤਲਬ ਇਹ ਹੈ ਕਿ ਫਿਰ ਮਰਨ ਦੀ ਪਰਵਾਹ ਨਹੀਂ ਹੈ। ਔਰ ਇਹੀ ਗੱਲ ਜਦੋਂ ਅਸੀਂ ਸਿੱਖ ਕਰੈਕਟਰ ਜਿਹੜਾ ਖਾਲਸਾ ਲਫ਼ਜ਼ ਦੇ ਨਾਲ 1699 ਈਸਵੀ ਤੋਂ ਬਾਅਦ ਜਾਣਿਆ ਜਾਂਦਾ, ਕਿਉਂਕਿ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਕਿ ਸਮੁੱਚੀ ਗੁਰ ਸੰਗਤ ਜਿਹਦੇ ਲਈ ਲਫ਼ਜ਼ ਸਾਧ ਸੰਗਤ ਇਸਤੇਮਾਲ ਹੁੰਦਾ ਸੀ, ਜਾਂ ਗੁਰੂ ਕੀ ਸੰਗਤ ਹੁੰਦਾ ਸੀ, ਜਾਂ ਗੁਰੂ ਕੇ ਪਿਆਰੇ ਹੁੰਦਾ ਸੀ, ਜਾਂ ਗੁਰੂ ਕੇ ਸਿੱਖ ਹੁੰਦਾ ਸੀ, ਉਹਨਾਂ ਦੇ ਲਈ ਲਫ਼ਜ਼ ਬਣ ਗਿਆ ਗੁਰ ਸੰਗਤ ਕੀਨੀ ਖਾਲਸਾ। ਹੁਣ ਜਦੋਂ ਅਸੀਂ ਐਡਰੈਸ ਕਰਦੇ ਹਾਂ ਖਾਲਸਾ ਸਾਧ ਸੰਗਤ, ਹੁਣ ਜ਼ਾਹਰ ਹੈ ਕਿ ਇਹ ਇੱਕ ਪਾਸੇ ਜਿਹੜਾ ਕ੍ਰਾਈਟੇਰੀਆ ਭਾਈ ਗੁਰਦਾਸ ਜੀ ਨੇ ਬਿਆਨਿਆ ਕਿ ਗੁਰੂ ਨਾਨਕ ਸਾਹਿਬ ਨੇ ਉਹ ਪ੍ਰੋਸੈਸ ਦੇ ਰਾਹੀਂ ਨਿਰਮਲ ਪੰਥ ਚਲਾਇਆ। ਔਰ ਫਿਰ ਦੂਸਰੀ ਥਾਂ ਭਾਈ ਗੁਰਦਾਸ, ਜਦੋਂ ਕਿ ਗੁਰੂ ਨਾਨਕ ਸਾਹਿਬ ਉਸ ਵੇਲੇ ਦਾ ਜਿਹੜਾ ਪ੍ਰੋਮੀਨੈਂਟ ਤੀਸਰਾ ਮਜ਼ਹਬ ਸੀ ਉਸ ਖਿੱਤੇ ਦਾ, ਹਿੰਦੂ ਧਰਮ ਇਸਲਾਮ ਤੋਂ ਬਾਅਦ ਤੀਸਰਾ ਮਤ, ਜਿਹਨੂੰ ਜੋਗ ਮਤ ਵੀ ਕਹਿੰਦੇ ਸੀ, ਸਿੱਧ ਮਤ ਵੀ ਕਹਿੰਦੇ ਸੀ, ਜੋਗੀਆਂ ਦੇ ਅੱਗੋਂ 12 ਫਿਰਕੇ ਸੀ, ਔਰ ਸਾਡਾ ਪੰਜਾਬ ਈਸਟ ਔਰ ਵੈਸਟ ਜਿਹੜਾ ਦੋਨਾਂ ਹੀ ਇਹ ਪੂਰੀ ਤਰ੍ਹਾਂ ਜੋਗੀਆਂ ਦੇ ਪ੍ਰਭਾਵ ਥੱਲੇ ਸੀ। ਇਹੀ ਕਾਰਨ ਹੈ ਕਿ ਅਸੀਂ ਜੇ ਰਾਂਝੇ ਦੀ ਕਹਾਣੀ ਦੇਖੀਏ ਤੇ ਉਹਦਾ ਗੋਰਖਨਾਥ ਦੇ ਟਿੱਲੇ ਤੇ ਜਾਣਾ, ਔਰ ਕਿਵੇਂ ਰੋਹਤਾਸ ਔਰ ਉਸ ਸਾਰੇ ਏਰੀਏ ਤੋਂ ਲੈ ਕੇ ਕਿਲਾ ਜਿਹੜਾ ਉਹਨੂੰ ਕੀ ਟਿੱਲਾ ਜੋਗੀਆਂ ਕਹਿੰਦੇ ਨੇ ਜੇਹਲਮ ਦੇ ਵਿੱਚ, ਔਰ ਉਹ ਸਾਰਾ ਪ੍ਰਭਾਵ। ਔਰ ਅੱਜ ਵੀ ਪੰਜਾਬ ਦੀਆਂ ਕਿੰਨੀਆਂ ਹੀ ਲੋਕ ਬੋਲੀਆਂ ਜਾਂ ਅਖਾਣਾਂ ਦੇ ਵਿੱਚ ਤੁਸੀਂ ਜੋਗੀ ਲਫ਼ਜ਼ ਸੁਣੋਗੇ, ਇਹ ਬਹੁਤ ਜ਼ਿਆਦਾ ਪ੍ਰਭਾਵ ਇਹਨਾਂ ਦਾ ਸੀ। ਲੋਕ ਇਹਨਾਂ ਦੀ ਸਪੈਲ ਥੱਲੇ ਸੀ, ਇਹ ਆਪਣੀਆਂ ਮਿਰੈਕਲਸ ਵੀ ਕਰਦੇ ਸੀ, ਥੋੜ੍ਹੀਆਂ ਬਹੁਤ ਲੋਕਾਂ ਨੂੰ ਰਹਿੰਦੇ ਅਲੂਫ ਸੀ, ਕਦੇ ਕਦਾਈ ਥੱਲੇ ਉਤਰਦੇ ਸੀ, ਔਰ ਫਿਰ ਜਿਹੜਾ ਲੋਕ ਉਮੜ ਕੇ ਆਉਂਦੇ ਸੀ ਇਹਨਾਂ ਦੇ ਉਸ ਜਿਹੜਾ ਇਹਨਾਂ ਦੀ ਗੱਲ ਨੂੰ ਸੁਣਨ ਦੇ ਲਈ। ਹੁਣ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ 84 ਸਿੱਧ ਜੋਗੀ, ਉਹਨਾਂ ਦੇ ਨਾਲ ਗੋਰਖ ਮਤਾ ਜਿਹੜਾ ਕਦੇ ਸੀ, ਜਿਹੜਾ ਅੱਜ ਨਾਨਕ ਮਤਾ ਬਣਿਆ ਯੂਪੀ ਦੇ ਵਿੱਚ ਹੈ, ਉੱਥੇ ਵੀ ਡਿਬੇਟ ਹੁੰਦੀ ਹੈ। ਅਚਲ ਬਟਾਲੇ ਇੱਥੇ ਵੀ ਡਿਬੇਟ ਹੁੰਦੀ ਹੈ। ਔਰ ਉਸ ਸਾਰੇ ਦੇ ਵਿੱਚ ਫਾਈਨਲੀ ਜੋਗੀ ਜਿਹੜੇ ਨੇ ਉਹ ਨਤਮਸਤਕ ਹੁੰਦੇ ਨੇ, ਔਰ ਭਾਈ ਗੁਰਦਾਸ ਬਿਆਨ ਕਰਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਅਸੀਂ ਨਿਰਾਲੇ ਪੰਥ ਦੀ ਗੱਲ, ਨਿਰਾਲੇ ਪੰਥ ਦੀ, ਜਦੋਂ ਅਸੀਂ ਖਾਲਸਾ ਪੰਥ ਇੱਕ ਨਿਰਾਲਾ ਪੰਥ ਦੀ ਗੱਲ ਕਰਦੇ ਹਾਂ, ਤੇ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਜਿਹੜਾ ਸੱਚਮੁੱਚ ਖਾਲਸਾ ਪੰਥ ਦੀਆਂ ਫਾਊਂਡੇਸ਼ਨਸ ਨੇ, ਉਹ ਕਹਿੰਦੇ ਨੇ ਕਿ ਸਿੱਧਾਂ ਦੇ ਉੱਤੇ ਗੁਰੂ ਨਾਨਕ ਨੇ ਸ਼ਬਦ ਦੇ ਨਾਲ ਰੱਬ ਦੀ ਉਸ ਇਬਾਦਤ ਦੀ ਗੱਲ, ਸ਼ਬਦ ਦੀ ਗੱਲ, ਉਸ ਦੇ ਨਾਲ ਉਸ ਸਿੱਧ ਮੰਡਲੀ ਨੂੰ ਜਿੱਤਿਆ, ਜਿਹੜੇ ਕਿ ਕਰਾਮਾਤਾਂ ਦੇ ਵਿੱਚ ਔਰ ਦੂਸਰੀਆਂ ਚੀਜ਼ਾਂ ਦੇ ਵਿੱਚ ਖੁਦ ਵੀ ਫਸੇ ਹੋਏ ਸੀ, ਲੋਕਾਂ ਨੂੰ ਵੀ ਫਸਾਇਆ ਹੋਇਆ ਸੀ। ਔਰ ਇਹੀ ਜਿਹੜੀ ਹੈ ਇਹ ਜਿੱਤ ਜਿਹੜੀ ਹੈ ਸ਼ਬਦ ਦੀ, ਇਹ ਉਸ ਨਿਰਾਲੇ ਕੀਤੋਸ ਆਪਣਾ ਪੰਥ ਨਿਰਾਲਾ।
ਔਰ ਫਿਰ ਇਹੀ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਜਿਹੜੇ ਅੱਜ ਵੀ ਜਦੋਂ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਦੇ ਅੰਦਰ, ਔਰ ਇਹ ਸਵਈਆ ਖਾਸ ਤੌਰ 'ਤੇ ਪੜ੍ਹਿਆ ਜਾਂਦਾ ਹੈ, ਜਿਹਦੇ 'ਚ ਹੈ ਕਿ ਭਾਈ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀਂ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹਦੇ 'ਚ ਇੰਪੋਰਟੈਂਟ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਉੱਤਮ ਪੰਥ। ਹੁਣ ਪੰਥ ਦੀ ਗੱਲ ਹੈ, ਉੱਤਮ ਸਰਵਉੱਚ ਸੁਪਰੀਮ, ਕਿ ਇਹ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਜਿਹੜੀ ਰੱਬ ਦੀ ਇਬਾਦਤ ਦੀ ਗੱਲ ਹੈ, ਜਿਹੜਾ ਨਿਰਾਲਾ ਪੰਥ ਗੁਰੂ ਨਾਨਕ ਨੇ ਕੀਤਾ, ਇਹ ਉੱਤਮ ਪੰਥ ਜਿਹੜਾ ਹੈ ਇਸ ਨੂੰ ਉਹ ਮੈਂਸ਼ਨ ਕਰਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ, ਕਿਉਂਕਿ ਕੱਲ੍ਹ ਅਸੀਂ ਵੇਰਵੇ ਨਾਲ 230 ਵਰ੍ਹਿਆਂ ਦੇ ਸਫ਼ਰ ਦਾ ਜ਼ਿਕਰ ਕੀਤਾ ਹੈ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, ਅੱਜ ਉਸ ਦੇ ਵਿੱਚ ਮੈਂ ਨਹੀਂ ਜਾਵਾਂਗਾ। ਸੋ ਇਹ ਜਦੋਂ ਤੱਕ 1699 ਈਸਵੀ ਦੀ ਇਸ ਵਿਸਾਖੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਦੂਰ ਦੁਰਾਡੇ ਹੁਕਮਨਾਮੇ ਭੇਜ ਕੇ, ਕਿਉਂਕਿ ਉਦੋਂ ਤੱਕ ਸਿੱਖ ਸੰਗਤ ਕਾਬਲ, ਕੰਧਾਰ, ਇੱਧਰ ਜਦੋਂ ਅਸੀਂ ਨਾਰਥ ਵੈਸਟ ਵੱਲ ਦੇਖਦੇ ਹਾਂ, ਈਸਟ ਦੇ ਵਿੱਚ ਉੜੀਸਾ, ਅਸਾਮ, ਉਸ ਖਿੱਤੇ ਤੱਕ, ਇੱਧਰ ਪਹਾੜਾਂ ਵੱਲ ਨਾਨ, ਸਿਰਮੌਰ, ਕਾਂਗੜਾ, ਔਰ ਦੂਸਰੇ ਪਾਸੇ ਸਿੰਧ ਦੇ ਦੂਸਰੇ ਸਿਰੇ ਤੱਕ। ਸੋ ਉਸ ਵੇਲੇ ਦੇ ਇੱਕ ਸ੍ਰੀਲੰਕਾ, ਜਿਹਨੂੰ ਸੰਗਲਾ ਦੀਪ ਕਿਹਾ ਜਾਂਦਾ ਸੀ, ਅੱਜ ਸ੍ਰੀਲੰਕਾ ਕਿਹਾ ਜਾਂਦਾ ਹੈ, ਕਦੇ ਸਿਲੋਨ ਕਿਹਾ ਜਾਂਦਾ ਸੀ, ਨੇਪਾਲ, ਤਿੱਬਤ, ਇਹ ਸਾਰੇ। ਸੋ ਅੱਜ ਦੇ ਲਗਭਗ ਜੇ ਸਾਊਥ ਏਸ਼ੀਆ ਦੇ ਜਿਹੜੇ ਸਾਰਕ 8-9 ਮੁਲਕ ਨੇ, ਉਹਨਾਂ ਦੇ ਵਿੱਚ ਸਿੱਖ ਸੰਗਤਾਂ ਕਾਇਮ ਸੀ, ਧਰਮਸ਼ਾਲਾਵਾਂ ਕਾਇਮ ਸੀ, ਕਮਿਊਨੀਕੇਸ਼ਨ ਸਿਸਟਮ ਸੀ, ਸੰਗਤ ਦੀ ਦਸਵੰਧ ਦੀ ਮਾਇਆ ਔਰ ਉਹਨਾਂ ਦੀਆਂ ਜਿਹੜੀਆਂ ਅਰਦਾਸਾਂ ਗੁਰੂ ਤੱਕ ਪਹੁੰਚਾਉਣ ਦੇ ਲਈ ਮੰਜੀਏ ਸਿਸਟਮ ਸੀ, ਮਸੰਦ ਸਿਸਟਮ ਸੀ, ਧੂਣੇ ਸਨ, ਔਰ ਇਹ ਸਾਰਾ ਇੱਕ ਪੂਰਾ ਇਨਫਰਾਸਟਰਕਚਰ ਸੀ। ਔਰ ਉਸ ਸਾਰੇ ਨੂੰ ਜਿਹੜਾ ਗੁਰੂ ਸਾਹਿਬ ਨੇ ਖਾਸ ਤੌਰ ਦੇ ਉੱਤੇ ਇਹ 1699 ਈਸਵੀ ਦਾ ਇਕੱਠ ਸੱਦਿਆ, ਔਰ ਜਿਹੜੇ ਹਿਸਟੋਰੀਕਲ ਸੋਰਸ ਨੇ 80,000 ਦੀ ਗੈਦਰਿੰਗ ਜਿਹੜੇ ਆ ਉਸ ਦਾ ਜ਼ਿਕਰ ਕਰਦੇ ਨੇ। ਔਰ ਫਿਰ ਕਿਵੇਂ ਉਹਨਾਂ 80,000 ਚੋਂ ਗੁਰੂ ਨੇ ਜਿਹੜਾ ਉਹ ਪਰਖ ਕੀਤੀ ਤਲਵਾਰ ਦੀ ਧਾਰ 'ਤੇ, ਜੋ ਤੋ ਪ੍ਰੇਮ ਖੇਲਨ ਕਾ ਚਾਓ। ਔਰ ਇਹ ਉਹ ਹੈ ਜਿਸ ਪ੍ਰਥਾਏ ਉਸ ਵਕਤ ਦੇ ਇੱਕ ਸ਼ਾਇਰ ਨੇ ਜਿਹੜਾ ਇਹ ਕਿਹਾ ਕਿ ਹਾਥ ਮੇ ਲੇਕਰ ਤੇਗ ਬ੍ਰਹਿਨਾ, ਬ੍ਰਿਹਾ ਦੇ ਵਿੱਚ ਜਿਹੜੀ ਪਿਆਸੀ ਤੇਗ ਹੈ, ਹਾਥ ਮੇ ਲੇਕਰ ਤੇਗ ਬ੍ਰਹਿਨਾ, ਸੱਚੇ ਸਤਗੁਰ ਆਤੇ हैं, देख कर उनके तेज को बहुत लोग शर्माते हैं। और इस सारे चों फिर किवें उन्होंने कहा कि फिर गुर संगत में से सिख गुरु के निकले 5, जिनको दस्ते मुबारक से गुरु आबे हयात पिलाते हैं। ਹੁਣ ਅੰਮ੍ਰਿਤ ਨੂੰ ਪਰਸ਼ੀਅਨ ਦੇ ਵਿੱਚ ਆਬੇ ਹਯਾਤ ਕਿਹਾ ਜਾਂਦਾ ਹੈ, ਕਿ ਉਹ ਆਬ, ਉਹ ਪਾਣੀ ਜਿਹੜਾ ਹਯਾਤੀ ਦੇ, ਜ਼ਿੰਦਗੀ ਦੇ। ਬੇਸ਼ੱਕ ਇਹਨੂੰ ਲਿਟਰਲੀ ਕਿ ਉਹ ਕਦੇ ਨਾ ਮਰੇ, ਪਰ ਮਰਨ ਵਾਲਾ ਫਿਜ਼ੀਕਲ ਡੈਥ ਦੀ ਜਾਂ ਫਿਜ਼ੀਕਲ ਲਾਈਫ ਦੀ ਗੱਲ ਨਹੀਂ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਹ ਲਫ਼ਜ਼ ਕਹਿੰਦੇ ਨੇ 20ਵੀਂ ਸਦੀ 'ਚ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੈ। ਅਤੇ ਇਹ ਉਸ ਮੌਤ ਦੀ ਜਿਹੜੇ ਲੋਕ ਸਦੀਆਂ ਤੋਂ ਲਗਭਗ 3-3.5 ਸਾਲ ਤੋਂ ਬ੍ਰਾਹਮਣਵਾਦ ਦੇ ਪ੍ਰਭਾਵ ਥੱਲੇ, ਜਿਨ੍ਹਾਂ ਨੂੰ ਇਨਸਾਨ ਦੇ ਰੁਤਬੇ ਤੋਂ ਬ੍ਰਾਹਮਣ ਨੇ ਵਾਂਝਿਆ ਕੀਤਾ ਹੋਇਆ ਸੀ, ਸ਼ੂਦਰ ਬਣਾਇਆ ਹੋਇਆ ਸੀ, ਜਿਨ੍ਹਾਂ ਦੇ ਹੱਕ ਖੋਏ ਹੋਏ ਸੀ। ਔਰ ਇਹ ਚੇਤਨਾ ਜਿਹੜੀ 230 ਵਰ੍ਹਿਆਂ 'ਚ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 10 ਜਾਮਿਆਂ 'ਚ ਹੁੰਦੀ ਹੈ। ਔਰ 10ਵੇਂ ਪਾਤਸ਼ਾਹ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਸਭ ਕੁਝ ਹੀ ਬਦਲ ਦਿੰਦੇ ਨੇ। ਔਰ ਇਹ ਜਿਵੇਂ ਕੱਲ੍ਹ ਵੀ ਮੈਂ ਦੁਹਰਾਇਆ ਸੀ ਕਿ ਇਹ ਡਾਇਰੈਕਟਿਵ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਕੋਈ ਤੁਹਾਡੀ ਪੁਰਾਣੀ ਕੁਲ ਨਹੀਂ ਹੈ, ਕੋਈ ਤੁਹਾਡੀ ਪੁਰਾਣੀ ਕਿਰਤ। ਕਿਉਂਕਿ ਕਿਰਤ ਦਾ ਮਤਲਬ ਇਹ ਨਹੀਂ ਹੈ ਕਿ ਹੱਕ ਹਲਾਲ ਦੀ ਕਮਾਈ ਨਾ ਕਰਨੀ। ਇਹ ਸੀ ਬ੍ਰਾਹਮਣ ਨੇ ਸ਼ੂਦਰ ਨੂੰ ਕਿਹਾ ਹੋਇਆ ਸੀ ਤੇਰੀ ਕਿਰਤ ਜਿਹੜੀ ਹੈ ਦੂਜਿਆਂ ਦੀ ਖਿਦਮਤ ਕਰਨੀ ਹੈ। ਇੱਕ ਨੂੰ ਕਿਹਾ ਹੋਇਆ ਸੀ ਕਿ ਤੂੰ ਕਸ਼ਤਰੀ ਹੈ, ਤੇਰਾ ਇਹ ਕੰਮ ਹੈ। ਔਰ ਬ੍ਰਾਹਮਣ ਆਪ ਬੈਠਾ, ਉਹਨਾਂ ਨੇ ਕਿਹਾ ਜੀ ਕੋਈ ਨਹੀਂ,
ਹਰ ਸਿੱਖ ਦੇ ਗਾਤਰੇ ਕਿਰਪਾਨ ਹੈ, ਹਰ ਸਿੱਖ ਕਸ਼ਤਰੀ ਹੈ। ਸਿੱਖ ਜਦੋਂ ਬਾਣੀ ਪੜ੍ਹਦਾ, ਜਦੋਂ ਉਹ ਰਿਲੀਜੀਅਸ ਸਕ੍ਰਿਪਚਰ ਪੜ੍ਹਦਾ ਤੇ ਉਹ ਬ੍ਰਾਹਮਣ ਦਾ ਰੋਲ ਲੈ ਰਿਹਾ ਹੁੰਦਾ। ਜਦੋਂ ਤਲਵਾਰ ਵਾਹੁੰਦਾ ਉਹ ਕਸ਼ਤਰੀ ਹੈ। ਜਦੋਂ ਕਿਰਤ ਕਰ ਰਿਹਾ ਹੁੰਦਾ ਤੇ ਉਹ ਵੈਸ਼ ਹੈ। ਜਦੋਂ ਉਹ ਹਰ ਇੱਕ ਦੀ ਸੇਵਾ ਕਰਦਾ, ਖਿਦਮਤ ਕਰਦਾ, ਇਨਸਾਨੀਅਤ ਦੀ ਖਿਦਮਤ ਕਰਦਾ, ਤੇ ਜੋ ਬ੍ਰਾਹਮਣ ਨੇ ਸ਼ੂਦਰ ਨੂੰ ਬਣਾਇਆ ਸੀ। ਸੋ ਇਹ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਇਹ ਕਹੀ ਸੀ ਕਿ ਇਹ ਚਾਰਾਂ ਵਰਣਾਂ ਨੂੰ ਗੁਰੂ ਨੇ ਇੱਕ ਵਰਣ ਕੀਤਾ, ਔਰ ਇਹੀ ਵਰਣ ਸੀ ਕਿ ਹਰ ਇੱਕ ਦੀ ਇਨਸਾਨ ਦੇ ਤੌਰ ਦੇ ਉੱਤੇ ਪਛਾਣ ਹੈ। ਔਰ ਜਿਹੜਾ ਨੋਮਨਕਲੇਚਰ ਵੀ ਬਦਲਿਆ ਕਿ ਭਾਈ ਅੱਜ ਤੋਂ ਤੁਸੀਂ ਸਾਰੇ ਸਿੰਘ ਹੋ, ਫੀਅਰਲੈਸ ਲਾਈਕ ਏ ਲਾਇਨ, ਸਾਵਰਨ, ਔਰ ਸਿੰਘਣੀਆਂ ਜਿਹੜੀਆਂ ਕਿ ਕੌਰ ਨੇ, ਸ਼ਹਿਜ਼ਾਦੀਆਂ ਨੇ। ਔਰ ਅੱਗੇ ਤੋਂ ਜਿਹੜਾ ਇੱਕ ਬਿਲਕੁਲ ਇਸੇ ਅੰਦਾਜ਼ ਦੇ ਵਿੱਚ ਨੋਮਨਕਲੇਚਰ ਵੀ ਬਦਲਿਆ, ਪੰਜ ਕਕਾਰੀ ਰੂਪ ਵੀ ਦਿੱਤਾ ਹੈ। ਔਰ ਉਸ ਦੇ ਨਾਲ ਨਾਲ ਫਿਰ ਇਹ ਵਡਿਆਈ ਬਖਸ਼ਿਸ਼ ਵੀ ਕਿ ਭਾਈ ਖਾਲਸੇ ਦੇ ਵਿੱਚ ਮੈਂ ਆਪ ਵਸਦਾ, ਆਪ ਬੈਠਾ, ਪੰਜਾਂ ਪਿਆਰਿਆਂ ਤੋਂ ਖੁਦ ਜਿਹੜਾ ਉਹ ਅੰਮ੍ਰਿਤ ਛਕਿਆ। ਔਰ ਇਹ ਜਿਹੜਾ ਸਰਬੰਸ ਦੀ ਕੁਰਬਾਨੀ ਦੀ ਗੱਲ ਜਦੋਂ ਅਸੀਂ ਪੰਥ ਦੀਆਂ ਨੀਹਾਂ ਦੇ ਵਿੱਚ ਦੇਖਦੇ ਹਾਂ, ਹਰ ਸ਼ਾਇਰ ਜਦੋਂ ਉਸ ਦੌਰ ਦਾ ਜਾਂ ਅੱਜ ਦੇ ਦੌਰ ਤੱਕ ਦਾ ਕਲਮ ਚੁੱਕਦਾ ਤੇ ਉਹ ਬਿਆਨਦਾ ਹੈ ਕਿ ਭਾਈ ਕਿਵੇਂ ਇਸ ਸਿੱਖੀ ਦੇ ਮਹਿਲ ਦੀਆਂ ਨੀਹਾਂ ਵਿੱਚ 10ਵੇਂ ਪਾਤਸ਼ਾਹ ਦਾ ਸਰਬੰਸ ਹੈ। ਉਹਨਾਂ ਦੇ ਸਾਹਿਬਜ਼ਾਦੇ, ਉਹਨਾਂ ਦੀ ਮਾਤਾ ਪਿਤਾ ਦੀ ਸ਼ਹਾਦਤ। ਔਰ ਜਦੋਂ ਜਿਸ ਫਾਊਂਡੇਸ਼ਨਸ, ਜਿਸ ਕੌਮ ਦੀ ਸ਼ਹੀਦਾਂ ਦਾ ਖੂਨ ਹੈ, ਸ਼ਹੀਦੀਆਂ ਦੀ ਜਿਹੜੀ ਹੈ ਉਸ ਦੇ ਨਾਲ ਜਿਸ ਦੀ ਸਿਰਜਣਾ ਕੀਤੀ ਹੋਈ ਹੈ, ਫਿਰ ਉਹ ਕੌਮ ਸ਼ਹੀਦਾਂ ਦੀ ਕੌਮ ਹੀ ਬਣ ਜਾਂਦੀ ਹੈ, ਔਰ ਬਣੀ। ਔਰ ਇਹ ਲਗਭਗ 322 ਸਾਲ ਦਾ ਇਤਿਹਾਸ ਇਸ ਗੱਲ ਦੀ ਸਾਖੀ ਹੈ ਕਿ ਕਿਵੇਂ ਉਹ ਮੁਗਲਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਅੰਗਰੇਜ਼ੀ ਸਾਮਰਾਜ ਹੋਏ, ਅੱਜ ਦੀ ਹਕੂਮਤ ਹੋਏ, ਭਾਵੇਂ ਇਹਨਾਂ ਨੇ ਵੱਖੋ ਵੱਖਰੇ ਤਰੀਕਿਆਂ ਨਾਲ ਸਿੱਖੀ ਨੂੰ ਮਿਟਾਉਣ ਦੇ ਲਈ, ਨਾਮੋ ਨਿਸ਼ਾਨ ਮਿਟਾਉਣ ਦੇ ਲਈ ਹਰ ਕਿਸਮ ਦੇ ਤੌਰ ਤਰੀਕੇ ਵਰਤੇ। ਘੱਲੂਘਾਰੇ 18ਵੀਂ ਸਦੀ 'ਚ ਵੀ ਵਾਪਰੇ, 20ਵੀਂ ਸਦੀ ਦੇ ਘੱਲੂਘਾਰਿਆਂ ਦੀ ਦਾਸਤਾਨ ਵੀ ਸਾਡੇ ਸਾਹਮਣੇ ਹੈ। ਪਰ ਇਸ ਖਾਲਸਾ ਪੰਥ ਨੇ ਇਸ ਗੱਲ ਨੂੰ ਹੀ ਪੱਲੇ ਬੰਨ੍ਹ ਲਿਆ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਕਿ ਅਸੀਂ ਕਿਸੇ ਦੇ ਮਾਰਿਆਂ ਨਹੀਂ ਮਰਦੇ। ਔਰ ਇਹੀ ਫੇਥ ਕਿ ਗੁਰੂ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੋਈ ਹੈ, ਸਾਨੂੰ ਸੋਵਰਨ ਬਣਾਇਆ, ਅਸੀਂ ਜਾਂ ਸੋਵਰਨ ਹਾਂ, ਬਾਦਸ਼ਾਹ ਹਾਂ, ਜਾਂ ਉਸ ਸੋਵਰਨਿਟੀ ਲਈ ਲੜ ਰਹੇ ਹਾਂ। ਗੁਲਾਮੀ ਜਿਹੜਾ ਅਸੀਂ ਨਹੀਂ ਕਬੂਲਦੇ। ਬੇਸ਼ੱਕ ਟੈਰੀਟਰੀ ਦੇ ਉੱਤੇ ਜ਼ਿਆਦਾ ਤਾਕਤਵਰ ਲੋਕ ਕਾਬਜ਼ ਹੋ ਜਾਂਦੇ ਨੇ, ਅੱਜ ਵੀ ਹੋਏ ਨੇ। ਸਾਡਾ ਪੰਜਾਬ ਇੰਡੀਅਨ ਆਕੂਪਾਈਡ ਪੰਜਾਬ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਅਨ ਆਰਮੀ ਜੈਕ ਬੂਟ ਉਸ ਨੂੰ ਰੂਲ ਕਰ ਰਿਹਾ, ਔਰ ਅਸੀਂ ਰੋਜ਼ਾਨਾ ਦੇਖਦੇ ਹਾਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ, ਹੁਣ ਸਿੱਟ ਰਿਪੋਰਟ ਨੂੰ ਲੈ ਕੇ ਹੋਏ, ਕਿਸਾਨ ਅੰਦੋਲਨ ਦਾ ਤੁਸੀਂ ਜ਼ਿਕਰ ਕੀਤਾ, 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਨੇ, ਕਿਵੇਂ ਦਿੱਲੀ ਪੁਲਿਸ ਪੰਜਾਬ 'ਚ ਆ ਕੇ ਕਿਵੇਂ ਲੱਖੇ ਸਿਧਾਣੇ ਦੇ ਕਜ਼ਨ ਨੂੰ ਜਿਹੜਾ ਲਾਅ ਸਟੂਡੈਂਟ ਹੈ ਚੁੱਕ ਕੇ ਟਾਰਚਰ ਕਰਦੀ ਹੈ। ਇਹ ਦੱਸ ਰਿਹਾ ਹੋਰ ਆਰਮੀ ਜੈਕ ਬੂਟ ਕੀ ਹੁੰਦਾ ਹੈ, ਜਾਂ ਕਿਸੇ ਦੇ ਜਿਹੜਾ ਉਹ ਸਬਮਿਸ਼ਨ 'ਚ ਹੋਣਾ ਕੀ ਹੁੰਦਾ। ਲੇਕਿਨ ਇਹਦੇ ਬਾਵਜੂਦ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ, ਔਰ ਇਹ ਗੱਲ 18ਵੀਂ ਸਦੀ 'ਚ ਵੀ ਜਦੋਂ ਅਸੀਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜਾਂ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ, ਉਹਨਾਂ ਦੇ ਕਾਰਨਾਮਿਆਂ ਦਾ ਜ਼ਿਕਰ ਕਰਦੇ, ਤੇ ਉਹ ਕੋਈ ਵੱਡੀਆਂ ਫੌਜਾਂ ਦੀ ਗਿਣਤੀ ਵਾਲੇ ਨਹੀਂ ਸੀ। 2 ਸਿੰਘ ਆਏ ਉਸ ਬੀਕਾਨੇਰ ਦੇ ਮਾਰੂਥਲ 'ਚੋਂ, ਔਰ ਸੁੱਖਾ ਸਿੰਘ, ਮਤਾਬ ਸਿੰਘ ਮੱਸਾਰੰਗੜ ਨੂੰ ਸਜ਼ਾ ਯਾਫਤਾ ਕੀਤਾ। ਇਸੇ ਤਰ੍ਹਾਂ ਜੇ ਇਹ ਢਿੰਡੋਰੇ ਦੇ ਕੇ ਇਹ ਗੱਲ ਕਹੀ ਗਈ ਕਿ ਪੰਜਾਬ 'ਚੋਂ ਸਿੱਖਾਂ ਦਾ ਸਫਾਇਆ ਕਰ ਦਿੱਤਾ ਗਿਆ, ਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, 2 ਸਿੰਘ ਨਿਕਲੇ, ਪਿੱਠਾਂ ਜੋੜ ਕੇ ਉਹਨਾਂ ਸ਼ਹੀਦੀਆਂ ਪਾਈਆਂ, ਪਰ ਦੱਸ ਦਿੱਤਾ ਕਿ ਇਹ ਧਰਤੀ ਪੰਜਾਬ ਦੌਲਤ, ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਪੰਜਾਬ ਦੀ ਧਰਤੀ ਇਹੀ ਦੌਲਤ ਹੈ ਪੰਜਾਬ ਦੇ ਲੋਕਾਂ ਦੀ, ਜਿੱਥੇ ਸਿੱਖ ਵਸਦੇ ਨੇ। ਇੱਥੇ ਅਸੀਂ ਦੱਖਣ ਤੋਂ ਆਉਣ ਵਾਲੇ, ਦੱਖਣ ਤੋਂ ਮਰਾਠੇ, ਕਿਉਂਕਿ ਲਗਭਗ 2 ਸਾਲ ਪੰਜਾਬ ਮਰਾਠਿਆਂ ਦੇ ਕਬਜ਼ੇ 'ਚ ਵੀ ਰਿਹਾ, ਉਹ ਵੀ ਸਮਝਦੇ ਸੀ ਕਿ ਭਾਈ ਅਸੀਂ ਜਿਹੜਾ ਪੰਜਾਬ ਨੂੰ ਆਪਣੇ ਜ਼ੇਰ ਕਰਨਾ। ਪੱਛਮ ਜ਼ਾਹਰ ਹੈ ਵੈਸਟ, ਦਰਾ ਖੈਬਰ ਪਾਰ ਤੋਂ ਆਉਣ ਵਾਲੇ
ਜਿਨ੍ਹਾਂ ਬਾਰੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਜੋ ਕਿਹਾ ਉਹ ਧਰਤੀ ਦੇ ਲੋਕਾਂ ਦੀ ਆਵਾਜ਼ ਸੀ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਕਿ ਜੋ ਖਾ ਪੀ ਲੋ ਉਹੀ ਤੁਹਾਡਾ ਹੈ, ਬਾਕੀ ਅਹਿਮਦ ਸ਼ਾਹ ਨੇ ਲੈ ਜਾਣਾ। ਹੁਣ ਕਿੱਥੇ ਇਹ ਸੀ, ਕਿੱਥੇ ਇਹ ਆਵਾਜ਼ ਉਸ ਧਰਤੀ ਤੇ ਆਈ ਕਿ ਪੰਜਾਬ ਦੌਲਤ, ਇਹ ਸਾਡੀ ਦੌਲਤ ਹੈ, ਇਹ ਅਸੀਂ ਦੱਖਣ ਔਰ ਪੱਛਮ ਵਾਲਿਆਂ ਨੂੰ ਨਹੀਂ ਲਿਜਾਣ ਦਿਆਂਗੇ। ਔਰ ਉਹਨਾਂ ਬਲਕਾਰ ਯੋਧਿਆਂ ਨੇ ਉਸ ਧਰਤੀ ਦੇ ਖਮੀਰ ਨੂੰ ਬਦਲ ਕੇ ਰੱਖਿਆ। ਬਾਬਾ ਬੁੱਲੇ ਸ਼ਾਹ ਦਾ ਇਹ ਫਿਰ ਕਹਿਣਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭਾਈ ਉਹ ਕੌੜਾ ਘੁੱਟ ਭਰਨ ਤੇ ਮਜਬੂਰ ਹੋਏ, ਕਿਉਂਕਿ ਇਹੀ ਭੂਰੀਆਂ ਦੀ ਬੁੱਕਲ ਮਾਰਨ ਵਾਲੇ ਆਮ ਸਧਾਰਨ ਲੋਕ, ਆਮ ਕਿਸਾਨ, ਆਮ ਕਿਰਤੀ ਲੋਕ, ਜਿਨ੍ਹਾਂ ਦੇ ਕਦੇ ਖਾਬੋ ਖਿਆਲ 'ਚ ਵੀ ਨਹੀਂ ਸੀ, ਕਿਉਂਕਿ ਜਿਹੜੇ ਲੋਕ ਹਕੂਮਤ ਸਨ ਉਹ ਭਾਵੇਂ ਹਮਲਾਵਰ ਸਨ ਜਾਂ ਲੋਕਲ, ਉਹਨਾਂ ਨੇ ਬੜੇ ਬੜੇ ਮਲਕ ਔਰ ਜ਼ਿਮੀਂਦਾਰ ਔਰ ਦੂਸਰਾ ਸਿਸਟਮ ਕ੍ਰੀਏਟ ਕੀਤਾ ਹੋਇਆ ਸੀ। ਆਮ ਲੋਕ ਤਾਂ ਉਹ ਭਾਵੇਂ ਗਰੀਬ ਮੁਸਲਮਾਨ ਵੀ ਸਨ, ਉਵੇਂ ਹੀ ਸਫ਼ਰ ਕਰਦੇ ਸਨ। ਇਹ ਕੋਈ ਅੱਜ ਜੇ ਇਹਨੂੰ ਅਸੀਂ ਕਿਸੇ ਹੋਰ ਪ੍ਰਿਜ਼ਮ ਤੋਂ ਦੇਖਣਾ ਚਾਹੀਏ, ਕਿਸੇ ਨੂੰ ਗਲੋਰੀਫਾਈ ਕਰਨ, ਇਵੇਂ ਨਹੀਂ ਹੈ। ਜਿਨ੍ਹਾਂ ਦੇ ਹੱਥ ਹਕੂਮਤ ਸੀ, ਉਹਨਾਂ ਦੇ ਸਾਹਮਣੇ ਜਿਹੜੀ ਰਿਆਇਆ ਹੁੰਦੀ ਹੈ, ਪਰਜਾ ਹੁੰਦੀ ਹੈ, ਉਹ ਜੇ ਰਿਸ਼ਵਤਖੋਰੀ ਹੈ ਕਿਸੇ ਸਿਸਟਮ ਦੇ ਵਿੱਚ, ਤੇ ਸਾਰੇ ਹੀ ਸਫ਼ਰ ਕਰਦੇ ਨੇ ਉਹਦੇ 'ਚ। ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਕਿ ਸਿਸਟਮ ਕਰਪਟ ਹੋ ਚੁੱਕਾ ਹੈ। ਜਿਹਨੇ ਇਨਸਾਫ ਕਰਨਾ ਹੈ, ਜਿਹਦੇ ਕੋਲ ਜੂਰਿਸਪਰੂਡੈਂਸ ਹੈ, ਕਾਜ਼ੀ, ਉਹ ਰਿਸ਼ਵਤੀ ਹੋ ਚੁੱਕੇ ਨੇ, ਉਹ ਵੱਡੀ ਲੈਂਦਾ ਹੈ ਔਰ ਜਿਹੜਾ ਹੱਕਦਾਰ ਹੈ ਉਸ ਦਾ ਹੱਕ ਖੋਹ ਲੈਂਦਾ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਅੱਜ ਦੇ ਸਿਸਟਮ 'ਚ ਦੇਖਦੇ ਹਾਂ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਜੁਡੀਸ਼ਰੀ ਕਿਸ ਹੱਦ ਤੱਕ ਕਰਪਟ ਹੈ, ਕਿਵੇਂ ਸਿੱਟ ਰਿਪੋਰਟ ਜਿਹੜੀ 4 ਸਾਲ ਦੀ ਮਿਹਨਤ ਤੋਂ ਬਾਅਦ 3 ਸਾਲ ਦੀ ਤਿਆਰ ਹੋਈ, ਕੋਰਟ ਨੇ ਥਰੋ ਆਊਟ ਕਰ, ਕਿਉਂਕਿ ਸਾਰੇ ਹੀ ਚੋਰ ਤੇ ਕੁੱਤੀ ਰਲੇ ਹੋਏ ਨੇ। ਉਸ ਘਰ ਨੂੰ ਕੋਈ ਸੇਵ ਨਹੀਂ ਕਰ ਸਕਦਾ ਜਿੱਥੇ ਹੁਣ ਇੱਕ ਤਾਂ ਪਹਿਰੂਆ ਹੁੰਦਾ ਹੈ, ਪਹਿਰੇਦਾਰ ਹੈ। ਜਦੋਂ ਤੁਸੀਂ ਵਾਰਡ ਲਾਉਂਦੇ ਹੋ, ਵਾਰਡ ਖੇਤ ਦੀ ਰੱਖਿਆ ਲਈ ਹੁੰਦੀ ਹੈ, ਤੇ ਭਾਈ ਗੁਰਦਾਸ ਜੀ ਨੇ ਕਿਹਾ ਭਾਈ ਉੱਥੇ ਕੀ ਬਣੇਗਾ, ਉਲਟੀ ਵਾਰਡ ਖੇਤ ਕੋ ਖਾਏ। ਜੇ ਵਾਰਡ ਹੀ ਖਾਣ ਲੱਗ ਜਾਏ ਖੇਤ ਨੂੰ, ਤੇ ਉਹਨੂੰ ਖੇਤ ਨੂੰ ਤਾਂ ਕੋਈ ਨਹੀਂ ਬਚਾ ਸਕਦਾ। ਇਸੇ ਤਰ੍ਹਾਂ ਜੇ ਪਹਿਰੂਆ ਪਹਿਰੇਦਾਰ ਹੀ ਘਰ ਭੰਨੇ ਤੇ ਲੈ ਜਾਏ, ਉਹਨੂੰ ਤਾਂ ਤੁਸੀਂ ਪਹਿਰੇ ਤੇ ਬਿਠਾਇਆ ਹੋਇਆ, ਉਸ ਘਰ ਨੂੰ ਕੌਣ ਬਚਾ ਸਕਦਾ। ਔਰ ਜਾਂ ਇੱਕ ਥਾਂ ਉਹਨਾਂ ਕਿਹਾ ਕਿ ਜੇ ਮਾਂ ਪੁੱਤੀ ਜ਼ਹਿਰ ਦੇ ਕਿਆ ਪੁੱਤ ਵਿਚਾਰਾ, ਕਿ ਜੇ ਮਾਂ ਜਿਹੜੀ ਜਿਹਨੇ ਪੁੱਤਰ ਨੂੰ ਜੰਮਿਆ, ਜੇ ਉਹੀ ਕਹੇ ਵੀ ਮੈਂ ਜ਼ਹਿਰ ਦੇਣਾ ਤਾਂ ਉਹਨੂੰ ਕੌਣ ਬਚਾ ਸਕੇ। ਸੋ ਹਾਲਾਤ ਜਦੋਂ ਹਕੂਮਤਾਂ ਕਰਪਟ ਹੁੰਦੀਆਂ ਨੇ, ਜ਼ਾਲਮ ਸਿਸਟਮ ਬਣਦਾ ਹੈ, ਜ਼ਬਰ ਹੁੰਦਾ, ਤੇ ਫਿਰ ਜਿਹੜਾ ਮੈਸੇਜ ਹੈ ਗੁਰੂ ਨਾਨਕ ਸਾਹਿਬ ਦਾ ਔਰ ਅਲਟੀਮੇਟਲੀ ਖਾਲਸਾ ਪੰਥ ਦਾ, ਕਿ ਭਾਈ ਇਹ ਜਿਹੜੀ ਧਰਤੀ ਹੈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਇਹ ਤਸਕਰਾਂ ਚੋਰਾਂ ਦੀ ਨਹੀਂ ਹੈ, ਇਹ ਧਰਤੀ ਰੱਬ ਦੇ ਬੰਦਿਆਂ ਲਈ ਹੈ। ਤੇ ਜਦੋਂ ਤਸਕਰ ਜਾਂ ਚੋਰ ਉਸ ਕਿਸਮ ਦਾ ਕਰਨਗੇ, ਤੇ ਫਿਰ ਇਹ ਰੱਬ ਦੇ ਬੰਦਿਆਂ ਦਾ ਕੰਮ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਅਲਟੀਮੇਟਲੀ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ, ਕਿ ਐਸਾ ਸਿਸਟਮ ਕ੍ਰੀਏਟ ਕਰਨਾ ਜਿੱਥੇ ਭਲੇ ਲੋਕ ਜਿਹੜੇ ਨੇ ਉਹ ਬਿਨਾਂ ਕਿਸੇ ਡਰ ਭੈ ਤੋਂ ਆਪਣਾ, ਜਿਹਨੂੰ ਪਰਸਿਊਟ ਆਫ ਹੈਪੀਨੈਸ ਅਮਰੀਕਨ ਕਨਸਟੀਟਿਊਸ਼ਨ ਨੇ ਕਿਹਾ, ਉਸ ਨੂੰ ਪਰਸਿਊ ਕਰ ਸਕਣ। ਔਰ ਉਹ ਪਰਸਿਊਟ ਆਫ ਹੈਪੀਨੈਸ ਕੀ ਹੈ? ਇਹੀ ਹੈ ਜਿਹਨੂੰ ਭਗਤ ਰਵਿਦਾਸ ਜੀ ਨੇ ਫਰਮਾਇਆ ਸੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਕਿ ਬੇਗਮਪੁਰਾ ਸ਼ਹਿਰ ਕੋ, ਕਿ ਉਸ ਸ਼ਹਿਰ 'ਚ ਵਾਸਾ ਹੋਣਾ ਜਾਂ ਹੋਏ ਜਿੱਥੇ ਕੋਈ ਗਮ ਨਹੀਂ ਹੈ, ਕੋਈ ਖੌਫ ਨਹੀਂ ਹੈ, ਕੋਈ ਟੈਕਸ ਨਹੀਂ ਹੈ, ਕੋਈ ਤਫਸ਼ੀਸ਼ਾਂ ਨਹੀਂ ਹੋ ਰਹੀਆਂ, ਕੋਈ ਝੂਠੇ ਪੁਲਿਸ ਦੇ ਰੇਡ ਨਹੀਂ ਪੈ ਰਹੇ, ਕੋਈ ਝੂਠੇ ਮੁਕੱਦਮਿਆਂ 'ਚ ਨਹੀਂ ਫਸਾਇਆ ਜਾ ਰਿਹਾ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਇਸ ਦੇ ਲਈ ਸਟਰਾਈਵ ਕਰਦੇ ਹੋ, ਫਿਰ ਉਹ ਇੱਕ ਸਟਰਗਲ ਵੀ ਹੁੰਦੀ ਹੈ, ਉਸ 'ਚ ਕੁਰਬਾਨੀਆਂ ਵੀ ਹੁੰਦੀਆਂ ਨੇ। ਅਸੀਂ ਬੀਤੇ 'ਚ ਵੀ ਦਿੱਤੀਆਂ ਔਰ ਅੱਜ ਵੀ, ਜਿਵੇਂ ਤੁਸੀਂ ਟ੍ਰਿਬਿਊਟ ਦਿੱਤੀ ਹੈ, ਅਸੀਂ ਜਦੋਂ ਇਹਨਾਂ ਲਗਭਗ 322 ਵਰ੍ਹਿਆਂ ਦੇ ਆਪਣੇ ਖਾਲਸੇ ਦੇ ਇਤਿਹਾਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂ ਕਰਦੇ, ਉੱਥੇ ਮੌਜੂਦਾ ਸੰਘਰਸ਼ ਖਾਲਿਸਤਾਨ ਦੇ ਲਈ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਲਈ ਵੀ,
ਔਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਲੰਬੇ ਵਕਤ ਤੋਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਹਾਂ ਔਰ ਇਹ ਸਾਡਾ ਅਹਿਦ ਵੀ ਹੋਣਾ ਚਾਹੀਦਾ। ਬਿਲਕੁਲ ਇਹ ਮਹਿਜ਼ ਇੱਕ ਰਿਚੁਅਲ ਨਹੀਂ ਹੈ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਬਹੁਤ ਕੁਝ ਰਿਚੁਅਲਿਸਟਿਕ ਹੁੰਦਾ ਜਾਂਦਾ ਹੈ। ਇਹ ਸਾਡੇ ਅਹਿਦ ਦਾ ਦਿਨ ਵੀ ਹੈ। ਖਾਲਸਾ ਫ੍ਰੀ ਮੈਨ ਹੈ, ਆਜ਼ਾਦ ਇਨਸਾਨ ਹੈ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਤੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ, ਕਿ ਇਹ ਗੁਰੂ ਨੇ ਤੁਰਥੀ ਆਜ਼ਾਦ ਉਸ ਰੱਬ ਦੇ ਦਰਬਾਰ ਚੋਂ ਹੀ ਜਿਹੜੀ ਹੈ ਸਾਡੀ ਆਜ਼ਾਦੀ ਨਿਕਲਦੀ ਹੈ। ਕਿਸੇ ਦੀ ਗੁਲਾਮੀ ਨਹੀਂ, ਕਿਸੇ ਦਾ ਡਰ ਨਹੀਂ, ਸਿਵਾਏ ਰੱਬ ਤੋਂ ਕਿਸੇ ਦਾ ਖੌਫ ਨਹੀਂ, ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਇਹਨਾਂ ਲਗਭਗ 320 ਵਰ੍ਹਿਆਂ ਦਾ 322 ਵਰ੍ਹਿਆਂ ਦਾ ਖਾਲਸੇ ਦਾ ਸਫ਼ਰ, ਜਿਸ ਨੂੰ ਅਸੀਂ ਘੱਲੂਘਾਰਿਆਂ ਦਾ ਸਫ਼ਰ ਕਹਿੰਦੇ ਹਾਂ, ਵੈਲੀ ਆਫ ਡੈਥ 'ਚੋਂ ਗੁਜ਼ਰਨ ਦੀ ਗੱਲ ਕਰਦੇ, ਪਰ ਇਸ ਸਭ ਦੇ ਬਾਵਜੂਦ ਖਾਲਸਾ ਚੜ੍ਹਦੀ ਕਲਾ 'ਚ ਹੈ। ਅੱਜ ਵੀ 30 ਮਿਲੀਅਨ ਤੋਂ ਜ਼ਿਆਦਾ, ਹੁਣ ਤਾਂ 35 ਮਿਲੀਅਨ ਦੇ ਲਗਭਗ ਸਾਡੀ ਗਿਣਤੀ ਹੈ। ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ 'ਚ ਅੱਜ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਬੈਠਾ ਔਰ ਇਹ ਖਾਲਸੇ ਦਾ ਕ੍ਰਿਸ਼ਮਾ ਹੈ ਕਿ ਜੇ 4 ਸਲਤਨਤਾਂ ਖਾਲਸੇ ਨੂੰ ਨੇਸਤੋ ਨਾਬੂਦ ਕਰਨ ਦੇ ਲਈ ਟਿੱਲ ਲਾਉਂਦੀਆਂ ਰਹੀਆਂ ਜਾਂ ਅੱਜ ਵੀ ਲਾ ਰਹੀ ਹੈ ਅੱਜ ਦੀ ਹਕੂਮਤ, ਪਰ ਜਿਹੜੀ ਰੈਕਗਨੀਸ਼ਨ ਸਿੱਖਾਂ ਦੀ ਹੈ, ਬੇਸ਼ੱਕ ਕੋਵਿਡ-19 ਚੱਲ ਰਿਹਾ ਹੈ, ਹੋਰ ਵੀ ਸਫਰਿੰਗਸ ਨੇ, ਪਰ ਕੱਲ੍ਹ ਅਸੀਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦਾ ਸੁਨੇਹਾ ਸ਼ੇਅਰ ਕੀਤਾ ਸੀ ਸਿੱਖ ਕੌਮ ਦੇ ਨਾਂ, ਔਰ ਕਿਵੇਂ ਸਪੈਸੀਫਿਕ ਹੈ। ਬਹੁਤ ਵਾਰੀ ਮੈਸੇजेस ਤਾਂ ਸੈਂਕੜਿਆਂ ਦਿੰਦੇ ਨੇ ਪੋਲੀਟੀਸ਼ੀਅਨ, ਉਹ ਉਹਨਾਂ ਦੇ ਲਈ ਹੁੰਦਾ, ਉਹ ਹੁੰਦਾ ਥੱਲੇ ਦਸਤਖਤ ਹੀ ਮਾਰਨੇ ਹੁੰਦੇ ਨੇ, ਪਰ ਕਿਵੇਂ ਉਹਨਾਂ ਨੇ ਜਿਹੜੀਆਂ ਫਾਇਰਸ, ਜਿਹੜਾ ਬਲੈਕ ਸਮਰ ਆਸਟ੍ਰੇਲੀਆ ਦਾ, ਉਹਦੇ 'ਚ ਸਿੱਖਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਸੀ ਔਰ ਕੋਵਿਡ-19 ਦੇ ਚਲਦਿਆਂ ਕਿੰਨੀ ਵੱਡੀ ਸੀ। ਔਰ ਅੱਜ ਵੀ ਸਾਰਾ ਮੀਡੀਆ ਭਰਿਆ ਹੋਇਆ। ਅਮਰੀਕਾ ਦਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਏ, ਜਿਲ ਬਾਈਡਨ ਉਹਨਾਂ ਦੀ ਘਰਵਾਲੀ, ਉਹਨਾਂ ਨੇ ਸਿੱਖ ਕੌਮ ਦੇ ਨਾਂ ਵਿਸਾਖੀ ਮੁਬਾਰਕ ਦਾ ਮੈਸੇਜ ਦਿੱਤਾ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਦਾ ਖਾਸ ਮੈਸੇਜ ਹੈ ਜਿਹੜਾ ਰਿਕਾਰਡਡ ਮੈਸੇਜ ਵੀ ਹੈ, ਅਸੀਂ ਸ਼ੇਅਰ ਵੀ ਕਰਾਂਗੇ। ਔਰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਿਨ੍ਹਾਂ ਦਾ ਅਗੇਨ ਰਿਕਾਰਡਡ ਮੈਸੇਜ ਜਿਹੜਾ ਸਮੁੱਚੀ ਕੌਮ ਦਾ ਸਿੱਖ ਸਪੈਸੀਫਿਕ ਹੈ ਕਿ ਜੇ ਉਹਦੇ 'ਚ ਉਹਨਾਂ ਨੇ 5 ਪਿਆਰਿਆਂ ਦੀ ਗੱਲ, ਖਾਲਸਾ ਸਾਜਨਾ ਦੀ ਗੱਲ, ਸਿੱਖਾਂ ਦੀ ਕੰਟਰੀਬਿਊਸ਼ਨ ਦੀ ਗੱਲ, ਸਿੱਖਾਂ ਦੇ ਯੂਨੀਕ ਕਰੈਕਟਰ ਦੀ ਗੱਲ ਕੀਤੀ ਹੈ। ਈਵਨ ਨਿਊਜ਼ੀਲੈਂਡ ਦਾ ਵੀ ਮੈਸੇਜ ਹੈ। ਔਰ ਜੇ ਪਾਕਿਸਤਾਨ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ ਤਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜਿਨ੍ਹਾਂ ਨੇ ਸਿੱਖ ਧਰਮ ਦੀ ਨਿਵੇਕਲੀ ਪਛਾਣ ਨੂੰ ਨਾ ਸਿਰਫ ਪਾਕਿਸਤਾਨ ਦੇ ਵਿੱਚ 2019 'ਚ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਨਾਲ ਸਿੱਖ ਇੱਕ ਗਲੋਬਲ ਪਲੇਟਫਾਰਮ ਦੇ ਉੱਤੇ ਰੈਕਗਨੀਸ਼ਨ ਹੁੰਦੀ ਹੈ, ਪਰ ਪਾਕਿਸਤਾਨ ਦੇ ਵਿੱਚ ਅੱਜ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਫਾਊਂਡੇਸ਼ਨ ਸਟੋਨ ਵੀ ਰੱਖਿਆ ਹੋਇਆ ਹੈ, ਉਸ ਦੇ ਉੱਤੇ ਕੰਮ ਚੱਲ ਰਿਹਾ ਹੈ। ਸਿੱਖ ਮੈਰਿਜ ਐਕਟ ਜਿਹੜਾ ਉਹ ਸਿੱਖਾਂ ਨੂੰ ਅੱਡ ਪਛਾਣ ਦਿੰਦਾ ਹੈ। ਪਹਿਲੀ ਵਾਰ ਇੱਕ ਦਸਤਾਰਧਾਰੀ ਸਿੰਘ ਜਿਹੜੇ ਖੈਬਰ ਪਖਤੂਨਖਵਾ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਪਾਕਿਸਤਾਨ ਦੀ ਸੈਨੇਟ ਦੇ ਮੈਂਬਰ ਬਣੇ ਨੇ। ਸੋ ਇਹ ਔਰ ਇਸ ਵਾਰ ਬੇਸ਼ੱਕ ਇਹ ਦਿੱਕਤ ਤਾਂ ਹੋਈ ਕਿਉਂਕਿ ਪਾਕਿਸਤਾਨ 'ਚ ਅੰਦਰੂਨੀ ਜਿਹੜਾ ਹੈ ਰੋਡ ਬਲਾਕਸ ਔਰ ਦੂਸਰੀਆਂ ਚੱਲ ਰਹੀਆਂ ਸੀ। ਜਥਾ ਸਿੱਖ ਯਾਤਰੂਆਂ ਦਾ ਜਿਹੜਾ ਲਗਭਗ 900 ਦੇ ਕਰੀਬ ਭਾਰਤ ਤੋਂ ਆਏ, ਉਹ ਕਾਫੀ ਦੇਰ ਲਾਹੌਰ ਦੇ ਵਿੱਚ ਉਹਨਾਂ ਨੂੰ ਰੁਕਣਾ ਪਿਆ ਔਰ ਪਰ ਉਹਨਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਇਆ ਪਾਕਿਸਤਾਨ ਦੀ ਹਕੂਮਤ ਨੇ, ਕਿਉਂਕਿ ਪੰਜਾ ਸਾਹਿਬ ਹਸਨ ਅਬਦਾਲ 'ਚ ਮੇਨ ਸਮਾਗਮ ਹੁੰਦਾ ਹੈ, ਮੇਨ ਫੰਕਸ਼ਨ ਹੁੰਦਾ ਹੈ। ਸੋ ਪਾਕਿਸਤਾਨ ਰੇਂਜਰਸ ਦੀਆਂ ਗੱਡੀਆਂ ਅੱਗੇ ਪਿੱਛੇ ਲੱਗ ਕੇ ਜਿਹੜੀਆਂ ਕਾਫੀ ਬੱਸਾਂ ਦੇ ਵਿੱਚ ਉਹ ਕਾਫਲਾ, ਬੇਸ਼ੱਕ ਜਿਹੜਾ ਸਫ਼ਰ 5 ਘੰਟੇ ਦਾ ਸੀ ਉਹ 14 ਘੰਟੇ 'ਚ ਹੋਇਆ, ਸਵੇਰ ਦੇ 4 ਵਜੇ ਪਹੁੰਚੇ, ਪਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿਉਂਕਿ ਪਾਕਿਸਤਾਨ ਦੇ ਲਗਭਗ ਸਾਰੇ ਸ਼ਹਿਰਾਂ 'ਚ ਹੀ ਰੋਡ ਬਲਾਕ ਸੀ। ਕੱਲ੍ਹ ਅਸੀਂ ਉਹਦਾ ਜ਼ਿਕਰ ਕੀਤਾ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਦੁਨੀਆ ਦੇ ਵੱਡੇ ਮੁਲਕ ਅਮਰੀਕਾ, UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਉਹਨਾਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਸਿੱਖਾਂ ਦੀ ਰੈਕਗਨੀਸ਼ਨ ਹੈ ਔਰ ਉਹਨਾਂ ਦੇ ਹੈਡ ਆਫ ਦਾ ਸਟੇਟ ਇਹ ਇੰਪੋਰਟੈਂਟ ਸਮਝਦੇ ਨੇ ਕਿ ਉਹਨਾਂ ਨੇ ਮੈਸੇਜ ਦੇਣਾ। ਔਰ ਇਕੱਲਾ ਇਹੀ ਨਹੀਂ ਵੀ ਹੈਡ ਆਫ ਸਟੇਟਸ ਤੱਕ ਹੈ। ਅਮਰੀਕਾ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਜਿਹੜੇ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ ਸੈਨੇਟ ਬੌਬ ਮੈਂਡੇਸ, ਉਹਨਾਂ ਦਾ ਖਾਸ ਮੈਸੇਜ ਹੈ। ਸੈਨੇਟਰ ਡਿਕ ਡਰਬਨ, ਉਹਨਾਂ ਦਾ ਮੈਸੇਜ ਹੈ। ਔਰ ਜਿਨ੍ਹਾਂ ਨੇ ਉੱਥੇ ਭਾਰਤ ਦੇ ਵਿੱਚ ਸਿੱਖਾਂ ਦਾ ਜਿਉਣਾ ਹਰਾਮ ਕੀਤਾ ਹੋਇਆ, ਪਰ ਜਿਹੜੇ ਉਹਨਾਂ ਦੇ ਇੱਥੇ ਕਾਂਗਰਸਮੈਨ ਨੇ, ਉਹ ਐਨੀ ਬਹਿਰਾ ਹੋਏ, ਰੌ ਖੰਨਾ ਹੋਏ
ਜਾਂ ਇਹਨਾਂ ਈਵਨ ਨਿਊ ਜਰਸੀ ਦਾ ਫਰੈਂਕ ਪੈਲੋਨੇ ਹੋਏ, ਇਹਨਾਂ ਨੇ ਵੀ ਬੜਾ ਖਾਸ ਸਿੱਖਾਂ ਨੂੰ ਵਿਸਾਖੀ ਔਰ ਖਾਲਸਾ ਸਾਜਨਾ ਦਿਵਸ, ਹੈਪੀ ਵਿਸਾਖੀ, ਇਹ ਸਾਰੇ ਜਿਹੜੇ ਨੇ ਮੈਸੇਜ ਦਿੱਤੇ ਨੇ। ਸੋ ਇਹ ਗੱਲ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਸਾਡਾ ਅੱਜ ਕੋਈ ਮੁਲਕ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਇਹ ਖਾਲਸੇ ਦੇ ਆਈਡੀਅਲਸ, ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਕ੍ਰਿਸ਼ਮਾ ਹੈ ਕਿ ਦੁਨੀਆ ਭਰ ਦੇ ਵਿੱਚ ਅਸੀਂ ਜਿੱਥੇ ਅੱਜ 5ਵੇਂ ਵੱਡੇ ਧਰਮ ਵਜੋਂ ਸਾਨੂੰ ਮਾਨਤਾ ਹੈ UN ਲੈਵਲ ਦੇ ਉੱਤੇ, ਹਰ ਥਾਂ ਦੇ ਉੱਤੇ, ਉੱਥੇ ਇਹਨਾਂ ਮੁਲਕਾਂ ਦੇ ਹੈਡ ਆਫ ਦਾ ਸਟੇਟਸ ਜਿਹੜੇ ਨੇ ਉਹ ਇਹ ਜ਼ਰੂਰੀ ਸਮਝਦੇ ਨੇ, ਕਿਉਂਕਿ ਸਿੱਖਾਂ ਦੀ ਅਹਿਮੀਅਤ ਦਾ, ਸਿੱਖ ਆਈਡੀਅਲਸ ਦੀ ਅਹਿਮੀਅਤ ਦਾ ਉਹਨਾਂ ਨੂੰ ਅਹਿਸਾਸ ਹੈ। ਸੋ ਇਸ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਦੋਨੋਂ ਹੀ ਮੈਸੇजेस ਜਿਹੜੇ ਖਾਸ ਤੌਰ ਤੇ ਰਿਕਾਰਡਡ ਸਾਡੇ ਕੋਲ ਆਏ ਨੇ, UK ਦੇ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਉਹਨਾਂ ਦਾ ਵੀ, ਔਰ ਬੋਰਿਸ ਜੌਨਸਨ, ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨੂੰ ਪਲੇ ਕਰਦੇ हैं। Sikh community a very happy Vaisakhi, and what could be more wonderful as you celebrate this special festival, the birth of the Khalsa, the initiation of the Panj Pyare, than it coinciding this moment with step 2, when we're looking forward to reclaiming more of our lives. I know that last year you missed out on the fantastic Vaisakhi Nagar Kirtans that are usually held up and down the country, many of them best outside of India, by the way, I would say, and alas, once again, this year it remains important to celebrate safely by following the rules and remembering hands, face, space and fresh air. So I want to say a huge thank you to all British Sikhs for your forbearance and pay tribute to your generosity and the principle of service that we've seen again and again from NHS workers and doctors, police officers, Sikh prison chaplains, armed forces personnel and all key workers, and from the incredible way in which Gurdwaras and communities have come together to deliver langar to NHS staff and people in their homes over the past year. Now, as this festival signals hope and renewal, and this year you also mark the 400th anniversary of the birth of the 9th Guru, Guru Tegh Bahadur, let me wish Sikhs in Britain and around the world all the joy and happiness of Vaisakhi. Waheguru Ji Ka Khalsa, Waheguru Ji Ki Fateh. Hello everyone and happy Vaisakhi. Today we join Sikh communities in Canada and around the world to mark Vaisakhi, the most important date in the Sikh faith. Usually, families and friends would celebrate by gathering at their gurdwaras to pray, reading from the sacred scripture, and taking part in parades known as Nagar Kirtans. Mais comme notre lutte contre la pandémie mondiale de Covid-19 n'est pas terminée, les célébrations de cette année seront encore une fois différentes. Pour la 2e année de suite, les membres de la communauté sikh vont devoir faire d'autres plans et ne pourront pas se réunir avec leurs proches. Je sais que c'est difficile, mais ensemble, nous trouverons de nouvelles façons de souligner cette occasion. Et, remplis d'espoir et d'optimisme, nous allons rêver au moment où nous pourrons la célébrer de nouveau ensemble. Today is also an opportunity for us to honor Sikh Canadians who've made and continue to make significant contributions to our country. And we thank everyone who has stepped up to help their neighbours and communities as we all go through this challenging time. Mes amis, nous allons traverser cette crise et ensemble, nous allons rebâtir le Canada en mieux pour le bien de tous. On behalf of our family, Sophie and I wish a joyful Vaisakhi to everyone celebrating. Vaisakhi Diyan Lak Lak Vadayan, Waheguru Ji Ka Khalsa, Waheguru Ji.